ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਕਈ ਵਾਰ ਹਰ ਥਾਂ ਤੇ ਕੁਝ ਐਸੇ ਕਰੈਕਟਰ ਹੁੰਦੇ ਨੇ ਜਿਨ੍ਹਾਂ ਨੂੰ ਜਿਹੜਾ ਚਲੰਤ ਕਰੰਟ ਹੁੰਦਾ ਹੈ ਉਹਦੇ ਉਲਟ ਗੱਲ ਕਹਿਣ ਦੀ ਆਦਤ ਵੀ ਹੁੰਦੀ ਹੈ ਤੇ ਹੌਸਲਾ ਵੀ ਹੁੰਦਾ ਜੀ, ਕਿਉਂਕਿ ਜੋ ਕਰੰਟ ਚੱਲ ਰਿਹਾ ਹੋਏ ਉਹਦੇ ਖਿਲਾਫ ਖਲੋਣਾ ਸੌਖਾ ਨਹੀਂ ਹੁੰਦਾ। ਤੇ ਜਿਹੜੇ ਖਲੋਂਦੇ ਨੇ ਕਈ ਵਾਰੀ ਉਹਨਾਂ ਨੂੰ ਕਈ ਸਿਨਿਕਲ ਕਹਿਣਗੇ, ਸ਼ਦਾਈ ਕਹਿਣਗੇ, ਮਾਲਵੇ 'ਚ ਕਮਲਾ ਕਹਿੰਦੇ ਨੇ ਕਿ ਵੀ ਕਮਲਾ ਜੀ। ਲੇਕਿਨ ਜੇ ਤੁਸੀਂ ਭਾਵੇਂ ਉਹ ਕੋਈ ਕਮਲੇ ਦੀ ਗੱਲ ਹੀ ਹੋਏ, ਗੱਲ ਧਿਆਨ ਨਾਲ ਜ਼ਰੂਰ ਸੁਣਨੀ ਚਾਹੀਦੀ ਹੈ ਕਿ ਵੀ ਜਿਹੜਾ ਐਗਜ਼ਿਸਟਿੰਗ ਕਰੰਟ ਦੇ ਖਿਲਾਫ ਗੱਲ ਕਰ ਰਿਹਾ, ਦੇਖੋ ਵੀ ਇਹਦੇ 'ਚ ਵੇਟ ਹੈ ਕਿ ਨਹੀਂ ਜੀ। ਇਸ ਕਿਸਮ ਦਾ ਅੰਗਰੇਜ਼ੀ ਵਾਲੇ ਉਹਨੂੰ ਮੈਵਰਿਕ ਵੀ ਕਹਿੰਦੇ ਨੇ, ਸ਼ਦਾਈ ਦਾ ਹੀ ਬਣਦਾ ਹੈ। ਜਸਟਿਸ ਕਾਟਜੂ, ਮਾਰਕੰਡੇ ਕਾਟਜੂ, ਸੁਪਰੀਮ ਕੋਰਟ ਦਾ ਰਿਟਾਇਰਡ ਜਸਟਿਸ, ਪ੍ਰੈਸ ਕਾਉਂਸਲ ਆਫ ਇੰਡੀਆ ਦਾ ਚੇਅਰਪਰਸਨ ਵੀ ਰਿਹਾ ਜੀ। ਹਾਲਾਂ ਪੱਕਾ ਹਿੰਦੂ ਇੰਡੀਅਨ ਨੈਸ਼ਨਲਿਸਟ, ਪਰ ਗਾਂ ਦੇ ਮੁੱਦੇ ਤੇ ਦੂਸਰਿਆਂ ਤੇ ਉਲਟ ਪਿਆ। ਹਾਲਾਂ ਕਸ਼ਮੀਰ ਭਾਰਤ 'ਚ ਰਹੇਗਾ ਜਾਂ ਭਾਰਤ ਦੀ ਏਕਤਾ ਅਖੰਡਤਾ ਦਾ ਮੁੱਦਈ, ਲੇਕਿਨ ਉਹ ਟਾਈਮ ਟੂ ਟਾਈਮ ਜਿਹੜਾ ਹੈ ਉਹ ਚੈਲੰਜ ਕਰਦਾ ਹੈ ਕਿਸੇ ਚੀਜ਼ ਨੂੰ ਵੀ ਜਿਹੜੀ ਉਹਨੂੰ ਲੱਗਦਾ ਹੈ ਕਿ ਵੀ ਇਹ ਟੂ ਫਾਰ ਜਾ ਰਹੀ ਹੈ ਜੀ। ਹੁਣ ਹੋਰ ਮੈਟਰ 'ਚ ਭਾਵੇਂ ਅਸੀਂ ਉਹਦੀ ਐਕਸਪਰਟੀਜ਼ ਨੂੰ ਨਾ ਵੀ ਰੈਕਗਨਾਈਜ਼ ਕਰੀਏ, ਪਰ ਕਿਉਂਕਿ ਉਹ ਇੱਕ ਟੌਪ ਦਾ ਲਾਇਰ ਸੀ, ਜੱਜ ਵੀ ਐਜ਼ ਏ ਟੌਪ ਦਾ ਰਿਹਾ, ਔਰ ਸੁਪਰੀਮ ਕੋਰਟ ਦੀ ਉਸ ਜੂਰੀ 'ਚ ਹੁੰਦੇ ਆ, ਜਸਟਿਸ ਹੁੰਦੇ ਆ, ਉਹਨੇ ਲੈਂਡਮਾਰਕ ਡਿਸੀਜਨ ਦਿੱਤੇ ਨੇ। ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਫੀਲਡ ਦਾ ਉਹ ਮਾਸਟਰ ਹੈ। ਹੁਣ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਿਹੜਾ ਕੁਲਭੂਸ਼ਣ ਯਾਦਵ, ਇਹਨਾਂ ਦਾ ਜਸੂਸ, ਜਿਹਦਾ ਇਹ ਕੇਸ ਲੈ ਕੇ ਗਈ ਭਾਰਤ ਸਰਕਾਰ, ਔਰ ਉਹਨਾਂ ਨੂੰ ਟੈਂਪਰੇਰੀ ਰਾਹਤ ਜਦੋਂ ਤੱਕ ਕੇਸ ਦੀ ਸੁਣਵਾਈ ਨਹੀਂ ਹੁੰਦੀ ਪੂਰੀ, ਉਹਨੂੰ ਫਾਂਸੀ ਨਾ ਦੇਣ ਲਈ ਕਿਹਾ ਉਹਨਾਂ ਨੇ ਪਾਕਿਸਤਾਨ ਸਰਕਾਰ ਨੂੰ। ਹੁਣ ਇਸ ਮੁੱਦੇ ਦੇ ਉੱਤੇ ਇੰਨੀ ਜਿਹੜੀ ਹੈ ਉਹ ਜਿਹਨੂੰ ਕਹੋ ਕਿ ਵੀ ਹੋ ਹੱਲਾ ਮਚਾਇਆ ਇਹਨਾਂ ਨੇ, ਇਹਨਾਂ ਦੇ ਡਿਪਲੋਮੈਟਸ ਤੋਂ ਲੈ ਕੇ ਕਾਮਨ ਬੰਦਿਆਂ ਤੱਕ ਸੜਕਾਂ ਤੇ ਉਤਰ ਕੇ ਕਿ ਵੀ ਜਿੱਤ ਗਏ, ਇਹ ਹੋ ਗਿਆ, ਪਾਕਿਸਤਾਨ ਦੀ ਡਿਪਲੋਮੈਟਿਕ ਹਾਰ ਹੋ ਗਈ, ਫਲਾਂ ਕਰ ਲਿਆ, ਢਮਕਾ ਕਰ ਲਿਆ। ਤੇ ਕੁਛ ਇਸ ਕਿਸਮ ਦਿਆਂ ਨੂੰ ਪਾਕਿਸਤਾਨ 'ਚ ਵੀ ਸਾਡੇ ਕੁਛ ਐਸੇ ਭਰਾ ਬੈਠੇ ਨੇ ਮੀਡੀਆ ਦੇ ਵਿੱਚ ਵੀ, ਔਰ ਪੋਲੀਟੀਕਲ ਪਾਰਟੀਜ਼ ਉਹ ਮੌਕਾ ਲੱਭਦੇ ਹੁੰਦੇ ਨੇ ਕਿ ਬਈ ਜਿਹੜੀ ਵੀ ਐਗਜ਼ਿਸਟਿੰਗ ਸਰਕਾਰ ਹੈ ਉਹਦੇ ਖਿਲਾਫ ਕੀ ਕਹਿਣਾ। ਔਰ ਉਹਨਾਂ ਨੇ ਵੀ ਇਹ ਸਾਰੇ ਤੋਂ ਜੀ ਕਿਉਂ ਹਾਰਿਆ, ਵਕੀਲ ਕਿਉਂ, ਉਹਨਾਂ ਨੂੰ ਭੁੱਲ ਗਿਆ ਵੀ ਜਿਹੜਾ ਉਹਨਾਂ ਦਾ ਅਟਰਨੀ ਸੀ ਉਹਨੇ ਪਾਸ ਦੇ ਵਿੱਚ ਕਿਉਂ ਜੀ ਪਰਫਾਰਮੈਂਸ ਦਿੱਤੀ ਹੋਈ ਹੈ। ਚਲੋ ਕੁੱਲ ਮਿਲਾ ਕੇ ਕੋਈ ਵੀ ਆਵਾਜ਼ ਅਦਰ ਦੈਨ ਜਦੋਂ ਅਸੀਂ ਇਸ ਕੇਸ ਨੂੰ ਡਿਸਕਸ ਕੀਤਾ, ਅਸੀਂ ਇਸ ਦੇ ਬਹੁਤ ਸਾਰੇ ਨੁਆਂਸ ਕਿ ਵੀ ਕੀ ਹੋਣਗੇ ਔਰ ਇਸ ਸਾਰੇ 'ਚੋਂ ਕਿਵੇਂ ਜਿਹੜਾ ਹੈ ਉਹ ਇਹ ਕੋਈ ਉਸ ਕਿਸਮ ਦੀ ਜਿੱਤ ਨਹੀਂ ਹੈ ਜਿਵੇਂ ਪ੍ਰੈਜ਼ੈਂਟ ਕਰ ਰਹੇ ਨੇ। ਲੇਕਿਨ ਜਦੋਂ ਕੋਈ ਇਹਨਾਂ ਦੀ ਫਰੈਟਰਨਿਟੀ ਦਾ ਲੀਗਲ ਫੀਲਡ ਦਾ ਬੰਦਾ, ਔਰ ਉਹ ਵੀ ਸੁਪਰੀਮ ਕੋਰਟ ਜਸਟਿਸ, ਕੋਈ ਗੱਲ ਕਹਿੰਦਾ ਤੇ ਫਿਰ ਇਹ ਹੈ ਕਿ ਵੀ ਜਿਹੜਾ ਇਹ ਸੋਚਣਾ ਪਏਗਾ ਵੀ ਇਹਨਾਂ ਨੇ ਰੌਲਾ ਪਾ ਕੇ ਜਿਹੜਾ ਉਹ ਕੀ ਹਾਸਲ ਕੀਤਾ। ਜਸਟਿਸ ਕਾਟਜੂ ਦੀ ਸਟੇਟਮੈਂਟ ਹੈ, ਖਬਰ ਹੈ, ਫਾਰਮਰ ਇੰਡੀਅਨ ਸੁਪਰੀਮ ਕੋਰਟ ਜੱਜ Markande Katju has said that India's decision to approach the International Court of Justice in the case of Indian spy Kulbhushan Yadav is in fact a serious mistake on New Delhi's part. In a Facebook post, Katju, who is also the former chairman of Press Council of India, was of the opinion that the move had in fact created an opening for Pakistan to approach the ICJ to look at many other issues including the Kashmir dispute. Voicing his concern about India's decision to approach the ICJ, Katju said the reason why Pakistan didn't seriously object to the question of jurisdiction was because it may in fact benefit Islamabad on other fronts. Now it is certain, now it is certain that Pakistan will approach the ICJ for deciding the Kashmir dispute. Pakistan must be very happy that we went to the ICJ over a single individual's fate, as now they can raise all kinds of issues, particularly Kashmir in international fora, to which we had always objected till now. By going to the ICJ, we may have opened up a Pandora's box, Katju said. ਹੁਣ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਭਾਰਤ ਨੇ ਬਹੁਤ ਵੱਡੀ ਗਲਤੀ ਕੀਤੀ ਜੀ, ਔਰ ਪਾਕਿਸਤਾਨ ਨੂੰ ਇਹਦੇ ਨਾਲ ਹੁਣੇ ਮੌਕਾ ਬਣ ਗਿਆ ਕਿ ਉਹ ਬਹੁਤ ਸਾਰੇ ਇਸ਼ੂ ਸਮੇਤ ਕਸ਼ਮੀਰ ਦੇ ਉਹ ICJ 'ਚ ਲੈ ਕੇ ਜਾਏਗਾ। ਹੁਣ ਤੱਕ ਭਾਰਤ ਰੈਜ਼ਿਸਟ ਕਰਦਾ ਸੀ। ਹੁਣ ਜਦੋਂ ਵੀ ਕੋਈ ਗੱਲ ਅਮਰੀਕਾ ਦੀ ਇੰਟਰਵੈਂਸ਼ਨ ਦੀ ਨਿੱਕੀ ਹੈਲੀ ਨੇ ਕੀਤੀ ਕਿ ਜੀ ਅਸੀਂ ਜਿਹੜੀ UN 'ਚ ਐਂਬੈਸਡਰ ਹੈ ਅਮਰੀਕਾ ਦੀ ਵੀ ਅਸੀਂ ਚੁੱਪ ਕਰਕੇ ਨਹੀਂ ਬਹਿ ਸਕਦੇ,
ਨਾਲ ਦੀ ਨਾਲ ਇੰਡੀਅਨ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ ਕਿਹਾ ਜੀ ਨਹੀਂ, ਇਹ ਬਾਈਲੇਟਰਲ ਇਸ਼ੂ ਹੈ ਔਰ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਚਾਹੁੰਦੇ। ਇਸੇ ਤਰ੍ਹਾਂ UN ਦੇ ਸੈਕਟਰੀ ਜਨਰਲ ਨੇ ਵੀ ਜਦੋਂ ਕਿਹਾ ਸੀ ਉਦੋਂ ਵੀ ਇਹਨਾਂ ਨੇ ਕਿਹਾ ਕਿ ਜੀ ਨਾ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਚਾਹੁੰਦੇ ਜੀ। ਹੁਣ ਜਦੋਂ ਔਰ ਠੀਕ ਕਿਹਾ ਕਾਰਜੋ ਨੇ ਵੀ ਇੱਕ ਇੰਡੀਵਿਜੂਅਲ ਦੇ ਲਈ ਤੁਸੀਂ ਪਹੁੰਚ ਗਏ ICJ, ਹੁਣ ਉਹਨੇ ਜੋ ਵਰਡਿਕਟ ਦਿੱਤਾ ਤੁਸੀਂ ਮੰਨਦੇ ਹੋ। ਪਾਕਿਸਤਾਨ ਇਹ ਕੋਈ ਜਿਹੜਾ ਉਹ ਬਾਈਂਡਿੰਗ ਨਹੀਂ ਨੇ ਡਿਸੀਜਨ, ਔਰ ਅਸੀਂ ਇਹ ਡਿਸਕਸ ਕੀਤੇ ਸੀ 6 ਕੇਸ ਜਿਹੜੇ ICJ ਦੇ, ਜਿਹੜੇ 4 ਜਿਹੜੇ ਨੇ ਅਮਰੀਕਾ ਨੇ ਮੰਨੇ ਨਹੀਂ ਸੀ ਫੈਸਲੇ, ਔਰ ਪਾਕਿਸਤਾਨ ਲਈ ਵੀ ਕੋਈ ਬਾਈਂਡਿੰਗ ਨਹੀਂ ਹੈ। ਪਰ ਇਹਦੇ ਬਾਵਜੂਦ ਭਾਰਤ ਨੇ ਇਹ ਮੰਨ ਲਿਆ ਕਿ ਜਿਹੜੀ ਗੱਲ ਉਹਨਾਂ ਦੇ ਜਿਹੜਾ ਬਾਈਲੈਟਰਲ 'ਚ ਨਹੀਂ ਆਉਂਦੀ, ਉਹ ਜ਼ਾਹਰ ਹੈ ਕੋਈ ਵੀ ਦੋਨਾਂ ਧਿਰਾਂ 'ਚੋਂ ICJ ਕੋਲ ਜਾ ਸਕਦਾ ਹੈ। ਇਹ ਤਾਂ ਕੁਲਭੂਸ਼ਣ ਯਾਦਵ ਨੂੰ ਲੈ ਕੇ ਗਏ ਨੇ, ਵੱਧ ਤੋਂ ਵੱਧ ਇਹ ਹੋਏਗਾ ਵੀ ਉਹਦੀ ਫਾਂਸੀ ਦੀ ਸਜ਼ਾ ਉਹ ਖਤਮ ਕਰ ਦੇਣ, ਪਰ ਉਹ ਫਿਰ ਵੀ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸੜੇਗਾ, ਕਿਉਂਕਿ ਉਹ ਟ੍ਰਾਇਲ ਤਾਂ ਨਹੀਂ ਹੁੰਦਾ ਵੀ ਉਹਨੇ ਪਾਕਿਸਤਾਨ ਨੂੰ ਕਹਿਣਾ ਜੇ ਇਨੋਸੈਂਟ ਹੈ ਇਹਨੂੰ ਫ੍ਰੀ ਕਰ ਦਿਓ। ਪਰ ਜਿਵੇਂ ਇਹਨੇ ਕਿਹਾ ਪੈਂਡੋਰਾਸ ਬਾਕਸ ਉਹ ਹੈ ਕਿ ਵੀ ਜਿਵੇਂ ਫਿਰ ਇੱਕ ਬੋਤਲ 'ਚੋਂ ਤੁਸੀਂ ਕੱਢੋ ਤਾਂ ਇੱਕ ਜਿੰਨ ਨਿਕਲਿਆ, 2 ਨਿਕਲੇ, 3 ਨਿਕਲੇ, ਫਿਰ ਉਹ ਹੁਣ ਬੰਦ ਨਹੀਂ ਹੋਣਾ ਇਹ ਬਾਕਸ। ਸੋ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਠੀਕ ਆਬਜ਼ਰਵੇਸ਼ਨ ਹੈ। ਔਰ ਪਾਕਿਸਤਾਨ ਦੇ ਜਿਹੜੇ ਸਾਡੇ ਭੈਣ ਭਰਾ ਹਰ ਮੁੱਦੇ ਦੇ ਉੱਤੇ ਇੰਡੀਅਨ ਮੀਡੀਆ ਦਾ ਹੀ ਥਾਟ ਬਾਏ ਕਰਕੇ ਅੱਗੇ ਕਹਾਣੀਆਂ ਚਲਾਉਂਦੇ ਨੇ, ਉਹ ਜ਼ਰਾ ਖਬਰਦਾਰ ਰਿਹਾ ਕਰਨ। ਅਕਸਰ ਅਸੀਂ ਰਿਪੋਰਟਸ ਦੀ ਗੱਲ ਕਰਦੇ ਹਾਂ ਵੀ ਇੰਟਰਨੈਸ਼ਨਲੀ ਕਿਵੇਂ ਭਾਰਤ ਨੂੰ ਉਹ US ਸਰਫ ਦੀ ਰਿਪੋਰਟ ਹੋਏ ਜਿਹੜੀ ਆਲਮੋਸਟ 9 ਸਫ਼ੇ ਦੀ, ਜਿਸ ਦੇ ਵਿੱਚ ਜਿਹੜਾ ਉਸ ਦੇ ਉਹ ਕੀ ਕਰਦਾ ਮਾਈਨੋਰਟੀਜ਼ ਨਾਲ, ਉਸ ਦਾ ਜ਼ਿਕਰ ਹੋਰ ਗਰੁੱਪਸ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ। ਅੱਜ ਜਿਹੜੀ ਇਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਦੀ ਖਬਰ ਹੀ ਹੈ, ਇੱਕ ਜਿਹੜਾ ਗਰੁੱਪ ਹੈ ਜਿਹਦੇ 'ਚ ਸਿਰਫ ਭਾਰਤੀ ਮੂਲ ਦੇ ਲੋਕ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਹੈ ਜਿਹੜਾ ਮਾਈਨੋਰਟੀ ਰਾਈਟਸ ਵਾਇਓਲੇਸ਼ਨਸ ਇਨ ਇੰਡੀਆ ਬਾਈ ਅਲਾਇੰਸ ਫਾਰ ਜਸਟਿਸ ਐਂਡ ਅਕਾਊਂਟੇਬਿਲਿਟੀ। ਇਹਨੂੰ ਇਸ ਅਲਾਇੰਸ ਨੇ ਪ੍ਰੈਜ਼ੈਂਟ ਕੀਤਾ, ਮਾਈਨੋਰਟੀ ਰਾਈਟਸ ਦੀ ਗੱਲ ਕੀਤੀ, ਔਰ ਇਹਦੇ 'ਚ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਵਿੱਚ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਦਲਿਤ ਅਮਰੀਕਨ ਕੋਲੀਸ਼ਨ, ਆਰਗੇਨਾਈਜੇਸ਼ਨ ਆਫ ਮਾਈਨੋਰਟੀਜ਼ ਫਰੋਮ ਇੰਡੀਆ, 2 ਸਰਕਲਸ ਐਂਡ ਸਾਊਥ ਏਸ਼ੀਅਨ ਸੋਲੀਡੈਰਿਟੀ ਇਨੀਸ਼ੀਏਟਿਵ, ਉਹਨਾਂ ਨੇ ਰਿਪੋਰਟ ਬਣਾਈ ਹੈ ਔਰ ਉਸ ਰਿਪੋਰਟ ਦਾ ਨਾਂ ਹੀ ਮਾਈਨੋਰਟੀ ਰਾਈਟਸ ਵਾਇਓਲੇਸ਼ਨਸ ਇਨ ਇੰਡੀਆ ਇਹ ਰੱਖਿਆ। ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਇਹ ਜਿਹੜਾ ਹਿਊਮਨ ਰਾਈਟਸ ਦੇ ਮੈਸਿਵ ਜਿਹੜੇ ਨੇ ਅਬਿਊਜ਼ ਹੋ ਰਹੇ ਨੇ ਸਟੇਟ ਵੱਲੋਂ, ਹਿਊਮਨ ਰਾਈਟਸ ਅਬਿਊਜ਼ਸ ਅਗੇਂਸਟ ਇੰਡੀਆਜ਼ ਸੋਸ਼ਲ, ਔਰ ਇਹ 60 ਪੇਜ ਨੇ ਟੋਟਲ, ਪਰ 2-3 ਪੈਰਾਗ੍ਰਾਫ ਜਿਹੜੇ PTI ਨੇ ਦਿੱਤੇ ਨੇ ਉਹੀ ਮੈਂ ਸ਼ੇਅਰ ਕਰਾਂਗਾ। Human rights abuses against India's social and religious minorities have been on the ascendant since the BJP government came to power. This grim reality is already being acknowledged within India as well as internationally. The report released at the Rayburn House Office building at the US Capitol alleged. US Capitol ਦੀਆਂ ਬਿਲਡਿੰਗਸ ਨੇ, ਮੇਨ ਉਹਨਾਂ 'ਚ ਰੇਬਰਨ ਬਿਲਡਿੰਗ ਹੈ, ਉੱਥੇ ਇਹ ਰਿਪੋਰਟ ਰਿਲੀਜ਼ ਕੀਤੀ। ਉਹਨਾਂ ਨੇ ਕਿਹਾ ਜੀ ਹੁਣ ਭਾਰਤ ਵਿਚਲੇ ਵੀ ਔਰ ਬਾਹਰਲੇ ਵੀ ਮੰਨਦੇ ਨੇ ਕਿ ਜਦੋਂ ਤੋਂ ਇਹ BJP ਦੀ ਸਰਕਾਰ ਬਣੀ ਹੈ, ਘੱਟ ਗਿਣਤੀਆਂ ਦੇ ਖਿਲਾਫ ਜਿਹੜੀ ਹਿਊਮਨ ਰਾਈਟਸ ਵਾਇਓਲੇਸ਼ਨਸ ਨੇ ਉਹ ਬਹੁਤ ਜ਼ਿਆਦਾ ਹੋ ਗਏ ਨੇ। ਔਰ ਰਿਪੋਰਟ ਅਲਾਈਜ਼ ਦ ਅਨਪ੍ਰੈਸੀਡੈਂਟਡ ਸਕਸੈਸ ਆਫ ਦ BJP post 2014 has provided a tremendous fillip to Hindu supremacist forces who form a significant portion of its base। ਕਿ ਵੀ ਇਹ 2014 ਦੀ ਜਿੱਤ ਨੇ ਹਿੰਦੂਤਵੀਆਂ ਨੂੰ ਬੜਾ ਉਭਾਰ ਦਿੱਤਾ ਔਰ ਇਹ ਵੱਡੀ ਗਿਣਤੀ 'ਚ ਉਹਨਾਂ ਦਾ ਬੇਸ ਨੇ BJP ਦਾ। ਲੇਟਰਸ ਅਟੈਕਸ ਔਨ ਰਿਲੀਜੀਅਸ ਮਾਈਨੋਰਟੀਜ਼ ਹੈਵ ਐਂਪਲੀਫਾਈਡ, ਉਹਨਾਂ ਦੇ ਹਮਲੇ ਬਹੁਤ ਵੱਧ ਗਏ ਨੇ ਘੱਟ ਗਿਣਤੀਆਂ ਦੇ ਉੱਤੇ। ਸਟੇਟ ਏਜੰਸੀਜ਼ including law enforcement and the bureaucracy are constitutionally mandated to act against such bigotry and supremacism। ਕਿ ਵੀ ਇਹ ਫਰਜ਼ ਹੈ ਅਫਸਰਸ਼ਾਹੀ ਦਾ ਔਰ ਕਾਨੂੰਨ ਨਾਫਿਜ਼ ਕਰਨ ਵਾਲੀਆਂ ਏਜੰਸੀਆਂ ਦਾ ਕਿ ਉਹ ਇਸ ਕਿਸਮ ਦੀ ਜਿਹੜੀ ਵਿਤਕਰੇ ਭਰਪੂਰ ਫਿਰਕੂ ਪਹੁੰਚ ਹੈ ਔਰ ਇਹ ਸੁਪੀਰੀਅਰਿਟੀ ਹੈ, ਨਸਲਵਾਦ ਹੈ, ਇਹਦੇ ਖਿਲਾਫ ਉਹ ਜਿਹੜਾ ਐਕਸ਼ਨ ਲੈਣ ਅਲਾਰਮਿੰਗਲੀ। ਪਰ ਫਿਕਰ ਵਾਲੀ ਖਤਰੇ ਵਾਲੀ ਗੱਲ ਇਹ ਹੈ these institutions are now under the control of the very Hindutva ultra-nationalist forces who have run anti-minority campaigns। ਕਿ ਵੀ ਜਿਨ੍ਹਾਂ ਨੇ ਇਹ ਕਰਨਾ ਸੀ ਜੀ ਉਹ ਤਾਂ ਅੱਜ ਉਹਨਾਂ ਦੇ ਕੰਟਰੋਲ 'ਚ ਹੈ, ਜਿਨ੍ਹਾਂ ਨੇ ਆਪਣਾ ਚੋਣ ਮੁਹਿੰਮ ਹੀ ਜਿਹੜੀ ਉਸ ਨਫ਼ਰਤ ਦੇ ਉੱਤੇ ਰਨ ਕੀਤੀ ਹੈ। It alleged adding that impunity for police and security officials has touched a new high in India in recent years। ਕਿ ਵੀ ਹੁਣ ਤਾਂ ਅਫਸਰਸ਼ਾਹੀ ਹੋਏ, ਪੁਲਿਸ ਹੋਏ, ਕੋਈ ਕਿਸੇ ਨੂੰ ਜਵਾਬਦੇਹ ਨਹੀਂ ਹੈ ਔਰ ਇਹ ਜੋ ਹੁਣ ਵਰਤਾਰ ਹੈ ਇਹ ਪਹਿਲਾਂ ਕਦੇ ਵੀ ਨਹੀਂ ਹੋਇਆ ਜਿੰਨਾ ਕਿ ਤਾਜ਼ਾ ਹੋਇਆ। Impunity has also extended to BJP politicians including those in elected offices
and supremacist groups that have been carrying out campaigns of vigilantism against the minorities. कि ये बीजेपी ਦੇ ਪੋਲੀਟੀਸ਼ੀਅਨ ਔਰ ਉਹ ਵਿਜੀਲਾਂਟੇ ਗਰੁੱਪ ਜਿਵੇਂ ਗौ ਰਕਸ਼ਕ ਤੇ ਫਲਾਣਾ, ਹਾਲਾਂਕਿ ਨਿਤਨ ਗਡਕਰੀ ਨੇ ਕਿਹਾ ਜੀ ਸਾਡਾ ਬੀਜੇਪੀ ਦਾ ਕੋਈ ਸਬੰਧ ਨਹੀਂ, ਔਰ ਕਿਹਦਾ ਸਬੰਧ ਹੈ ਜੋ ਗੁੰਡਾਗਰਦੀ ਕਰ ਰਹੇ ਨੇ। ਔਰ ਇਹ ਗੱਲ ਹੁਣ ਕੱਲੀ ਮਾਈਨੋਰਟੀਜ਼ ਤੱਕ ਨਹੀਂ ਰਹੀ। ਅੱਜ ਇੱਕ ਖਬਰ ਜਿਹੜੀ ਸਾਰੇ ਮੀਡੀਆ 'ਚ, ਹਾਲਾਂ ਮੈਂ ਉਹਨੂੰ ਲੀਡ ਸਟੋਰੀ ਸ਼ੇਅਰ ਕਰਨਾ ਚਾਹੁੰਦਾ ਸੀ ਪਰ ਮੇਰਾ ਵੀ ਦਿਲ ਜਿਹੜਾ ਹੈ ਉਸ ਨੂੰ ਲੈ ਕੇ ਸੀ ਕਿ ਵੀ ਇੱਕ ਫੈਮਿਲੀ ਜਿਨ੍ਹਾਂ ਦੇ ਵਿੱਚ 4 ਔਰਤਾਂ ਔਰ ਇੱਕ ਉਹਨਾਂ ਦਾ ਫੈਮਿਲੀ ਹੈਡ, ਉਹ ਦਿੱਲੀ ਦੇ ਨੇੜੇ ਨੋਇਡਾ ਕਿ ਕਿੱਥੇ ਵੱਡੀ ਆਪਣੀ ਵਹੀਕਲ ਦੇ ਵਿੱਚ ਜਾ ਰਹੇ ਸੀ। ਕੋਈ ਉਹਨਾਂ ਦੇ ਪਰਿਵਾਰ ਦਾ ਬਿਮਾਰ ਸੀ, ਹਸਪੀਟਲ ਮਿਡਨਾਈਟ ਜਾਂਦੇ ਆ, ਉਹਨਾਂ ਨੇ ਜਿਹੜਾ ਗੁੰਡੇ ਚਾਰਜ ਫੇਰੇ ਜਿਨ੍ਹਾਂ ਨੇ ਕੋਈ ਸੜਕ ਦੇ ਪਾਸੇ ਸੀ, ਉਹਨਾਂ ਨੇ ਗੋਲੀ ਮਾਰ ਕੇ ਉਸ ਟਾਇਰ ਨੂੰ ਪੰਕਚਰ ਕੀਤਾ, ਉਹਨਾਂ ਦੀ ਗੱਡੀ ਪਾਸੇ ਲੱਗੀ। ਉਹਨਾਂ ਨੇ ਅੰਦਰ ਆ ਕੇ ਉਹਨਾਂ 4 ਹੀ ਔਰਤਾਂ ਨੂੰ ਜਿਹੜਾ ਉਹ ਕੱਢ ਕੇ ਲਿਜਾ ਕੇ ਖੇਤਾਂ ਦੇ ਵਿੱਚ ਉਹਨਾਂ ਦੇ ਨਾਲ ਜਬਰ ਜਨਾਹ ਕੀਤਾ ਔਰ ਬੰਦੇ ਨੇ ਜਦੋਂ ਰੈਜ਼ਿਸਟ ਕੀਤਾ ਤਾਂ ਉਹਨੂੰ ਗੋਲੀ ਮਾਰ ਕੇ ਮੌਕੇ ਤੇ ਮਾਰ ਦਿੱਤਾ। ਹੁਣ ਇਹ ਦਿੱਲੀ ਰਾਜਧਾਨੀ ਦੇ ਵਿੱਚ ਔਰ ਉਹਦੇ ਨਾਲ ਲੱਗਦੇ ਯੂਪੀ 'ਚ ਜਿੱਥੇ ਕਿ ਉਹ ਭਗਵੇ ਕੱਪੜਿਆਂ ਵਾਲਾ ਜਿਹੜਾ ਉਹ ਗੁੰਡਾ ਚੀਫ ਮਿਨਿਸਟਰ ਲਿਆ ਕੇ ਬਿਠਾਇਆ। ਸੋ ਗੱਲ ਇਹ ਨਹੀਂ ਹੈ ਜਦੋਂ ਤੁਸੀਂ ਗੁੰਡਾਗਰਦੀ ਦਾ ਰਾਜ ਖੜਾ ਕਰ ਦਿੰਦੇ ਹੋ ਫਿਰ ਇਹ ਨਹੀਂ ਹੈ ਅੱਜ ਉਹੀ। ਔਰ ਜਦੋਂ ਨਵੰਬਰ 84 ਜੋ ਸਿੱਖਾਂ ਦੇ ਨਾਲ ਹੋਇਆ ਔਰ ਜਦੋਂ ਗੁੜਗਾਵਾਂ ਜਦੋਂ ਜਾਟ ਜਿਹੜੀ ਹੈ ਐਜੀਟੇਸ਼ਨ ਰਿਜ਼ਰਵੇਸ਼ਨ ਦੀ ਹਰਿਆਣੇ 'ਚ ਹੋਈ ਔਰ ਜੋ ਦਿੱਲੀ ਨੂੰ ਜਾਂਦੇ ਆ ਗੱਡੀਆਂ ਦੇ ਵਿੱਚੋਂ ਲਾ ਕੇ ਜਿਵੇਂ ਔਰਤਾਂ ਦੇ ਨਾਲ ਹੋਇਆ, ਹਾਈ ਕੋਰਟ ਨੇ ਵੀ ਉਹਦਾ ਨੋਟਿਸ ਲਿਆ ਪਰ ਅੱਜ ਤੱਕ ਕੋਈ ਹਰਿਆਣਾ ਸਰਕਾਰ ਨੇ ਕਾਰਵਾਈ ਨਹੀਂ ਕੀਤੀ। ਔਰ ਇਹ ਫਿਰ ਜਦੋਂ ਗੁੰਡਾ ਜਿਹੜਾ ਗੁੰਡੇ ਦੇ ਲਈ ਜਿਹੜਾ ਵਿਕਟਮ ਹੁੰਦਾ ਉਹਦਾ ਕੋਈ ਅੱਗੋਂ ਧਰਮ ਨਹੀਂ ਹੋਏਗਾ ਜੀ। ਇਹਨਾਂ ਨੇ ਅਨਲੀਸ਼ ਕੀਤਾ ਗੁੰਡਾਗਰਦੀ ਨੂੰ ਔਰ ਇਹੀ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਨੇ ਮਾਈਨੋਰਟੀਜ਼ ਦੇ ਅਗੇਂਸਟ ਭਾਵੇਂ ਖੜੇ ਕੀਤੇ ਨੇ ਲੇਕਿਨ ਇਹਨਾਂ ਨੂੰ ਟੋਟਲ ਇੰਪਿਊਨਿਟੀ ਹੈ। ਲੀਗਲ ਚੈਲੰਜਸ ਅਗੇਂਸਟ ਪੁਲਿਸ ਆਫੀਸ਼ੀਅਲਸ ਆਰ ਰੇਅਰ, ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਚੈਲੰਜ ਨਹੀਂ ਹੈ। देयर prosecutions rarer and convictions next to nil, ਉਹਨਾਂ ਦੀ ਕੋਈ ਪ੍ਰੋਸੀਕਿਊਸ਼ਨ ਨਹੀਂ ਹੁੰਦੀ ਔਰ ਕਿਸੇ ਨੂੰ ਕੋਈ ਸਜ਼ਾ ਨਹੀਂ ਹੁੰਦੀ। ਟ੍ਰਾਇਲਸ ਆਰ ਡਿਲੇਡ, ਜਿਹੜੇ ਮੁਕਦਮੇ ਲੰਬਾ ਵਕਤ ਚੱਲਦੇ ਨੇ। ਥ੍ਰੈਟਸ ਆਫ ਵਾਇਲੈਂਸ ਇਨਵੇਰੀਏਬਲੀ ਫੋਰਸ ਫੈਮਿਲੀਜ਼ ਐਂਡ ਵਿਟਨੈਸਿਸ ਟੂ ਵਿਦਡਰਾ ਕੰਪਲੇਂਟਸ ਐਂਡ ਰਿਵਰਸ ਟੈਸਟੀਮਨੀਜ਼। ਜਿਹੜੇ ਮੁਕਦਮਾ ਕਰਦੇ ਨੇ ਜਦੋਂ ਜੋ ਲੰਬੇ ਹੁੰਦੇ ਨੇ ਜਿਹੜੇ ਗਵਾਹ ਨੇ ਜਾਂ ਘਰ ਵਾਲੇ ਨੇ ਕਰਨ ਵਾਲੇ ਉਹਨਾਂ ਤੇ ਇੰਨਾ ਕੁ ਦਬਾਅ ਔਰ ਧਮਕੀਆਂ ਹੁੰਦੀਆਂ ਕਿ ਅਲਟੀਮੇਟਲੀ ਉਹਨਾਂ ਨੂੰ ਕੇਸ ਵਾਪਸ ਲੈਣੇ ਪੈਂਦੇ ਨੇ। Indian state has made a mockery of provisions in the Indian Penal Code for strict punishment for excesses by law enforcement officials. ਉਹਨਾਂ ਨੇ ਕਿਹਾ ਜੀ ਇਹ ਤਾਂ ਜੋਕ ਬਣ ਗਿਆ ਕਿ ਜੀ ਜਿਹੜੇ ਲਾਅ ਐਨਫੋਰਸਮੈਂਟ ਵਾਲੇ ਨੇ ਜੇ ਜ਼ਿਆਦਤੀ ਕਰਨਗੇ ਤਾਂ ਉਹਨਾਂ ਨੂੰ ਸਜ਼ਾ ਹੋਏਗੀ। ਉਹ ਤਾਂ ਜਿਹਨੇ ਜੀਪ ਨਾਲ ਬਣ ਫੌਜ, ਤੁਸੀਂ ਦੇਖੋ ਜਿਹੜੀ ਡਿਸਪਲਿਨਡ ਫੋਰਸ ਹੁੰਦੀ ਹੈ ਦੁਨੀਆ ਸਾਰੀ ਦੇਖ ਰਹੀ ਹੈ ਕਿ ਵਾਰ ਕ੍ਰਾਈਮ ਕੀਤਾ ਉਹਨੂੰ ਔਰ ਉਹਨੂੰ ਅਵਾਰਡ ਦਿੱਤਾ ਫੌਜ ਦੇ ਮੁਖੀ ਨੇ ਉਸ ਮੇਜਰ ਗੋਗੋਈ ਨੂੰ ਕਿ ਜੀ ਦੇਖੋ ਕਿੰਨਾ ਵਧੀਆ ਕੰਮ ਕੀਤਾ। ਔਰ ਅੱਜ ਇੱਕ ਮੈਂ ਖਬਰ ਦੇਖ ਰਿਹਾ ਸੀ ਕਿ ਅਸਾਮ ਦੇ ਵਿੱਚ ਜਿੱਥੋਂ ਦਾ ਉਹ ਹੈ ਇੰਨਾ ਉਹਦਾ ਸਵਾਗਤ ਹੋ ਰਿਹਾ, ਉਹਨੂੰ ਸੈਲੀਬ੍ਰੇਟ ਕਰ ਰਹੇ ਨੇ ਕਿ ਉਹ ਮਿਡਲ ਏਜਿਸ ਦਾ ਜਿਵੇਂ ਵੱਡਾ ਹੀਰੋ ਹੁੰਦਾ। ਸੋ ਜਦੋਂ ਤੁਸੀਂ ਹਿਊਮਨ ਰਾਈਟਸ ਵਾਇਓਲੇਟਰਸ ਨੂੰ, ਟਾਰਚਰਰਸ ਨੂੰ, ਇਹਨਾਂ ਵਾਰ ਕ੍ਰਿਮੀਨਲਸ ਨੂੰ ਗਲੋਰੀਫਾਈ ਕਰੋਗੇ ਤੇ ਇਹਦਾ ਮਤਲਬ ਹੈ ਵੀ ਕੋਈ ਲਾਅ ਐਂਡ ਆਰਡਰ ਨਾਂ ਦੀ ਚੀਜ਼ ਨਹੀਂ ਰਹੀ। Alleging that the assault on freedom of expression has worsened in India in the last 3 years, it said federal and state governments have increasingly used archaic legislation that criminalizes sedition to crack down on opponents, including university and college students of the government and its policies. ਉਹਨਾਂ ਨੇ ਕਿਹਾ ਜੀ ਫਰੀडम ਆਫ ਐਕਸਪ੍ਰੈਸ਼ਨ ਨੂੰ ਉਹਨਾਂ ਨੇ ਕੁਚਲ ਦਿੱਤਾ ਹੈ ਔਰ ਜਿਹੜੇ ਯੂਨੀਵਰਸਿਟੀਆਂ ਔਰ ਦੂਸਰੇ ਸਟੂਡੈਂਟਸ ਆਪਣੀ ਗੱਲ ਵੀ ਕਹਿੰਦੇ ਨੇ ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕਰਕੇ ਉਹਨਾਂ ਦੀ ਆਵਾਜ਼ ਛੱਟ ਕਰ ਦਿੱਤੀ ਗਈ ਹੈ। ਸੋ ਇਹ ਕੋਈ ਅਮਰੀਕਨਾਂ ਨੇ ਨਹੀਂ ਤਿਆਰ ਕੀਤੀ ਰਿਪੋਰਟ, ਇਹ ਕੋਈ ਖਾਲਿਸਤਾਨੀ ਗਰੁੱਪ ਇਹਨਾਂ 'ਚ ਨਹੀਂ ਹੈ, ਕੋਈ ਸਿੱਖ ਨਹੀਂ ਹੈ। ਉਹਨਾਂ ਦੇ ਜਿਹੜੇ ਇੰਡੀਅਨ ਔਰ ਹੈਡਲਾਈਨ 'ਚ ਇੰਡੀਅਨ ਅਮਰੀਕਨ ਹੈ ਤੇ ਜੇ ਉਹਨਾਂ ਨੂੰ ਲੱਗਦਾ ਵੀ ਆਹ ਹੋ ਰਿਹਾ ਤੇ ਰਿਐਲਿਟੀ 'ਚ ਕੀ ਹੋ ਰਿਹਾ ਹੋਏਗਾ ਮਾਈਨੋਰਿਟੀਜ਼ ਦੇ ਹਵਾਲੇ ਨਾਲ, ਇਸ ਬਾਰੇ ਫਿਰ ਕੋਈ ਸ਼ੱਕ ਸ਼ੁਬਾ ਨਹੀਂ ਹੈ। ਜੀ ਬਿਲਕੁਲ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।